ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਗਿਆਨ ਦਾ ਭੰਡਾਰ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਸ਼ੁਕਰੀਆ। ਹਾਂ ਡਾਕਟਰ ਸਾਹਿਬ, ਕਿੱਦਾਂ ਰਿਹਾ ਤੁਹਾਡਾ ਵੀਕਐਂਡ? ਵੀਕਐਂਡ ਐਜ਼ ਯੂਜੂਅਲ ਬਿਜ਼ੀ ਪਰ ਠੀਕ ਰਹੇ। ਹਾਂਜੀ ਡਾਕਟਰ ਸਾਹਿਬ, ਤੇ ਅਸੀਂ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰੀਏ ਜੀ। ਹਾਂ ਡਾਕਟਰ ਸਾਹਿਬ, ਅੱਜ 13 ਮਈ 2013 31 ਵਿਸਾਖ ਨਾਨਕ ਸਾਈ ਸੰਮਤ 545 ਦਾ ਦਿਨ ਹੈ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟਵਿੱਟਰ ਮੈਸੇਜ ਤੇ ਫੇਸਬੁੱਕ ਮੈਸੇजेस ਸ਼ੁਰੂ ਕਰਦੇ ਹਾਂ। ਹਾਂ ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਮੁੰਬਈ ਮਹਾਰਾਸ਼ਟਰ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੇਰੀ ਉਮਰ 26 ਸਾਲ ਦੀ ਹੈ। ਮੈਂ ਤੁਹਾਡੇ ਸ਼ੋਅ ਵੱਧ ਤੋਂ ਵੱਧ ਦੇਖਦਾ ਹਾਂ। ਮੈਂ ਤੁਹਾਡਾ 9 ਮਈ ਦਾ ਸ਼ੋਅ ਵੇਖਿਆ ਜਿਸ 'ਚ ਤੁਸੀਂ ਦੱਸਿਆ ਕਿ ਮੀਡੀਆ ਦਾ ਗਲਤ ਰੋਲ ਬੁਰਾ ਅਸਰ ਪਾਉਂਦਾ ਹੈ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਤੇ, ਜਦੋਂ ਉਹ ਜੰਝਾਰੂ ਸਿੰਘਾਂ ਨੂੰ ਅੱਤਵਾਦੀ ਦੱਸਦੇ ਨੇ। ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਸ਼ਾਇਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਮੁੰਬਈ ਦੇ ਸਿੱਖ ਉਦੋਂ ਤੋਂ ਜਾਣਦੇ ਹਨ ਜਦੋਂ ਕਿ ਪੰਜਾਬ ਵਿੱਚ ਉਹਨਾਂ ਬਾਰੇ ਬਹੁਤੀ ਗੱਲ ਨਹੀਂ ਸੀ ਹੁੰਦੀ। ਦਮਦਮੀ ਟਕਸਾਲ 1975 ਤੋਂ ਲੈ ਕੇ ਹੁਣ ਤੱਕ ਮੁੰਬਈ ਵਿੱਚ ਲਗਾਤਾਰ ਪ੍ਰਚਾਰ ਕਰਦੀ ਹੈ। ਇਸ ਲਈ ਸੰਤਾਂ ਦਾ ਮੁੰਬਈ ਵਿੱਚ ਬੜਾ ਸਤਿਕਾਰ ਹੈ ਜਿੰਨਾ ਸ਼ਾਇਦ ਪੰਜਾਬ ਵਿੱਚ ਨਾ ਹੋਵੇ। ਮੁੰਬਈ ਦਾ ਹਰ ਸਿੱਖ ਬੱਚਾ ਬੱਚੀ ਸੰਤਾਂ ਦੇ ਨਾਂ ਤੋਂ ਵਾਕਫ ਹੈ। ਇਸ ਤੋਂ ਇਲਾਵਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਬੀਬੀ ਸਤਵੰਤ ਕੌਰ ਦਾ ਵਿਆਹ ਵੀ ਮੁੰਬਈ ਵਿੱਚ ਸਾਡੇ ਗਵਾਂਢੀ ਸਰਦਾਰ ਦਾਰਾ ਸਿੰਘ ਦੇ ਬੇਟੇ ਭਾਈ ਜਰਨੈਲ ਸਿੰਘ ਨਾਲ ਹੋਇਆ ਹੈ। ਤੁਹਾਨੂੰ 1000 ਸਿੱਖ ਘਰਾਂ ਵਿੱਚੋਂ 999 ਵਿੱਚ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਮਿਲੇਗੀ, ਜਦੋਂ ਕਿ ਪੰਜਾਬ ਵਿੱਚ ਸ਼ਾਇਦ ਇਹ 50% ਘਰਾਂ ਵਿੱਚ ਵੀ ਨਾ ਹੋਵੇ। ਖਾਲਿਸਤਾਨ ਜ਼ਿੰਦਾਬਾਦ। ਹਾਂ ਡਾਕਟਰ ਸਾਹਿਬ, ਮੈਨੂੰ ਵੈਸੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਖਾਸ ਤੌਰ ਤੇ ਸਾਊਥ ਏਸ਼ੀਆ ਚੋਂ ਕੋਈ ਲਿਖਤ ਆਉਂਦੀ ਹੈ ਔਰ ਇਸ ਨੌਜਵਾਨ ਨੇ ਜਿਹੜਾ ਕਿ ਭਰਪੂਰ ਜਵਾਨੀ ਦੀ ਉਮਰ 'ਚ ਹੈ ਲਿਖਿਆ ਔਰ ਉਹਦੇ 'ਚ ਵੀ ਜਿਹੜੀਆਂ ਭਾਵਨਾਵਾਂ ਨੇ, ਜਿਹੜੀ ਤਰਜਮਾਨੀ ਹੈ ਇਸ ਜਨਰੇਸ਼ਨ ਦੀ, ਜਿਹੜੀ ਕਿ ਸਾਡੇ ਤੋਂ ਅਗਲੀ ਜਨਰੇਸ਼ਨ ਹੈ ਜੀ, ਉਸ ਤੋਂ ਇਹ ਜ਼ਾਹਰ ਹੈ ਕਿ ਇਹਦੇ ਬਾਵਜੂਦ ਕਿ ਕਿੰਨਾ ਨਾ ਪੱਖੀ ਪ੍ਰਚਾਰ ਮੀਡੀਆ ਨੇ ਕੀਤਾ ਹੈ, ਕਿਵੇਂ ਅੱਜ ਤੱਕ ਵੀ ਹਰਮੰਦਰ ਸਾਹਿਬ ਦੀ ਹਦੂਦ 'ਚ ਯਾਦਗਾਰ ਬਣ ਗਈ, ਸ਼ਹੀਦੀ ਯਾਦਗਾਰ ਸੰਤਾਂ ਦੇ ਨਾਂ ਨੂੰ ਲੈ ਕੇ ਜੀ ਕਿੰਨਾ ਇਹਨਾਂ ਨੇ ਨਾ ਪੱਖੀ ਰਵੱਈਆ ਬਣਾਇਆ ਹੋਇਆ ਹੈ। ਬੀਜੇਪੀ ਦਾ ਕੀ ਸਟੈਂਡ ਹੈ, ਮੀਡੀਆ ਕਿਵੇਂ ਕਰਦਾ ਜੀ। ਤੇ ਜੇ ਹਜ਼ਾਰਾਂ ਮੀਲ ਦੂਰ ਮੁੰਬਈ ਦੀ ਧਰਤੀ ਦੇ ਉੱਤੇ ਇੱਕ ਨੌਜਵਾਨ ਇਹ ਦਾਅਵੇ ਨਾਲ ਕਹਿੰਦਾ ਹੈ ਕਿ ਜੇ 1000 ਘਰ ਹੈ ਸਿੱਖਾਂ ਦਾ ਤੇ 999 'ਚ ਜੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਈ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਐਗਜ਼ੈਕਟ ਇੰਨੇ ਘਰਾਂ 'ਚ, ਪਰ ਉਹ ਇਹ ਕਹਿਣਾ ਇਹ ਚਾਹੁੰਦੇ ਨੇ ਕਿ ਇੱਥੇ ਅਸੀਂ ਬਿਨਾਂ ਖੌਫ ਤੋਂ ਜੀ ਜਿਹੜਾ ਸੰਤ ਭਿੰਡਰਾਂਵਾਲਿਆਂ ਨੂੰ ਆਪਣਾ ਨਾਇਕ ਮੰਨਦੇ ਆ, ਆਪਣਾ ਹੀਰੋ ਮੰਨਦੇ ਆ ਜੀ। ਤੇ ਫਿਰ ਉਹਨਾਂ ਨੇ ਹਵਾਲਾ ਪੰਜਾਬ ਦਾ ਦਿੱਤਾ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸ਼ਾਇਦ 50% ਘਰਾਂ 'ਚ ਵੀ ਨਾ ਹੋਏ ਜੀ। ਸੋ ਇਹ ਉਹਨਾਂ ਨੇ ਜਿਵੇਂ 9 ਮਈ ਦੇ ਪ੍ਰੋਗਰਾਮ 'ਚ ਇਹ ਅਸੀਂ ਕਿਹਾ ਸੀ ਕਿ ਮੀਡੀਆ ਦੀ ਨਾ ਪੱਖੀ ਪਹੁੰਚ ਕਰਕੇ ਈਵਨ ਭਾਰਤ ਦੇ ਵਿੱਚ ਵੀ ਪੰਜਾਬ ਤੋਂ ਬਾਹਰ ਬੈਠੇ ਸਿੱਖ ਲਹਿਰ ਨੂੰ ਇੱਕ ਆਤੰਕਵਾਦ ਦੇ ਖਾਤੇ 'ਚ ਪਾ ਕੇ ਦੇਖਦੇ ਨੇ, ਜਿਵੇਂ ਮੀਡੀਆ ਉਹਨਾਂ ਨੂੰ ਦੱਸਦਾ ਹੈ। ਔਰ ਇਸੇ ਤਰ੍ਹਾਂ ਜੁਝਾਰੂ ਸਿੰਘਾਂ ਬਾਰੇ ਉਹਨਾਂ ਦੇ ਕੋਈ ਚੰਗੇ ਵਿਚਾਰ ਨਹੀਂ ਨੇ ਜੀ। ਸੋ ਇਹ ਚੰਗੀ ਗੱਲ ਹੈ ਵੀ ਮੁੰਬਈ ਤੋਂ ਕਿਸੇ ਸਿੰਘ ਨੇ ਸਾਨੂੰ ਚੈਲੰਜ ਕੀਤਾ ਹੈ ਕਿ ਨਹੀਂ ਜੀ ਤੁਹਾਡੇ ਪੰਜਾਬ 'ਚ 50% ਨੇ ਵੀ ਨਹੀਂ ਲਾਈਆਂ, ਅਸੀਂ ਤਾਂ 99.9% ਲੋਕਾਂ ਨੇ ਲਾਈਆਂ ਹੋਈਆਂ ਨੇ। ਪਰ ਇਹ ਔਰ ਦੂਸਰਾ ਉਹਨਾਂ ਨੇ ਇੱਕ ਚੰਗੀ ਸਾਨੂੰ ਜਾਣਕਾਰੀ ਵੀ ਦਿੱਤੀ ਹੈ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੱਚੀ ਬੀਬੀ ਸਤਵੰਤ ਕੌਰ ਉਹ ਮੁੰਬਈ ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰੀਆਂ ਗੱਲਾਂ ਹਾਂ ਪੱਖੀ ਨੇ, ਉਤਸ਼ਾਹ ਦੇਣ ਵਾਲੀਆਂ ਨੇ ਜੀ। ਪਰ ਇਹਦੇ ਬਾਵਜੂਦ ਜਦੋਂ ਅਸੀਂ ਇਹ ਟਿੱਪਣੀ ਕੀਤੀ ਸੀ ਕਿ ਪੰਜਾਬ 'ਚ ਤਾਂ ਬਹੁਤ ਸਾਰਿਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਜੀ ਉਸ ਕਹਿਰ ਨੂੰ, 12000 ਤੋਂ ਜ਼ਿਆਦਾ ਪਿੰਡ ਨੇ, ਦੂਰੋਂ ਨੇੜਿਓਂ ਹਰ ਇੱਕ ਦੀ ਰਿਸ਼ਤੇਦਾਰੀ 'ਚੋਂ ਕੋਈ ਨਾ ਕੋਈ ਨੌਜਵਾਨ ਮਾਰਿਆ ਗਿਆ ਜਾਂ ਜੇਲ੍ਹਾਂ ਦੇ ਵਿੱਚ ਜਿਹੜਾ ਉਸ ਨੂੰ ਰੱਖ ਕੇ ਤੇ ਖੱਜਲ ਖਰਾਬ ਕੀਤਾ ਗਿਆ। ਬਹੁਤ ਸਾਰੇ ਬਜ਼ੁਰਗਾਂ ਦੇ ਨਾਲ ਵੀ ਜਿਵੇਂ ਬਦਸਲੂਕੀ 84 ਦੇ ਦੌਰ 'ਚ ਹੋਈ ਜੀ। ਸੋ ਅਸੀਂ ਇਹ ਕਹਿਣਾ ਚਾਹੁੰਦੇ ਸੀ ਕਿ ਇਸ ਲਈ ਉਹ ਭਾਵੇਂ ਹਾਂ 'ਚ ਹੋਣ ਜਾਂ ਕੁਝ ਵਿਰੋਧ 'ਚ ਵੀ ਹੋਣ ਉਸ ਸਫਰਿੰਗ ਕਰਕੇ, ਪਰ ਹਰ ਪੰਜਾਬ ਵਿਚਲਾ ਸਿੱਖ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਹੋਇਆ ਜੀ। ਬਾਹਰਲੇ ਸਿੱਖਾਂ 'ਚ ਬਹੁਤ ਵੱਡੀ ਗਿਣਤੀ ਨਵੰਬਰ 84 ਦਾ ਕਹਿਰ ਜ਼ਰੂਰ ਟੁੱਟਿਆ ਜੀ, ਲੇਕਿਨ ਜਿਵੇਂ ਮੁੰਬਈ ਦੀ ਗੱਲ ਇਹਨਾਂ ਨੇ ਕੀਤੀ ਹੈ, ਇਹ ਸਿੱਖ ਖੁਸ਼ਕਿਸਮਤ ਨੇ ਜੀ ਕਿ ਇਹਨਾਂ ਨੇ ਡੀਲ ਬਣਾ ਲਈ ਬਾਲ ਠਾਕਰੇ ਦੇ ਨਾਲ
ਜਿਹੜਾ ਉਸ ਵੇਲੇ ਸ਼ਿਵ ਸੈਨਾ ਦਾ ਮੁਖੀ ਸੀ। ਜੀ ਨਹੀਂ ਤਾਂ ਬੰਬਈ ਦੇ ਵਿੱਚ ਉਹ ਸ਼ਿਵ ਸੈਨਾ ਦੇ ਗੁੰਡੇ ਉਹ ਕੁਛ ਕਰ ਗੁਜ਼ਰਦੇ ਜੀ ਕਿ ਜਿਹਦੇ ਸਾਹਮਣੇ ਦਿੱਲੀ ਔਰ ਕਾਨਪੁਰ ਦੇ ਜ਼ੁਲਮ ਜਿਹੜੇ ਨੇ ਉਹ ਪਤਲੇ ਲੱਗਣ ਲੱਗ ਜਾਂਦੇ। ਜੀ ਸੋ ਮੈਂ ਵੀਰ ਦੇ ਜਜ਼ਬੇ ਦੀ ਤਾਰੀਫ ਕਰਦਾ, ਪਰ ਇਹਦੇ ਬਾਵਜੂਦ ਜਿਹੜੀ ਸਾਡੀ ਇਹ ਕਹਿਣਾ ਹੈ ਕਿ ਵੀ ਕਿਵੇਂ ਮੀਡੀਆ ਇਨਫਲੂਐਂਸ ਕਰਦਾ ਹੈ। ਇਹ ਵੀਰ ਚੰਗੇ ਪਰਿਵਾਰ ਦੇ ਨੇ, ਖਾਲਿਸਤਾਨ ਜ਼ਿੰਦਾਬਾਦ ਵੀ ਇਹਨਾਂ ਨੇ ਕਿਹਾ। ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੁੰਬਈ ਦੇ ਵਿੱਚ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਮੇਂ ਤੋਂ ਹੀ ਸਿੱਖੀ ਪ੍ਰਚਾਰ ਦੇ ਲਈ ਜਥੇ ਉੱਥੇ ਜਾਂਦੇ ਰਹੇ ਨੇ ਜੀ ਟਕਸਾਲ ਦੇ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਚੰਦੋ ਕਲਾਂ ਹਰਿਆਣੇ ਦੇ ਵਿੱਚ ਹਰਿਆਣਾ ਪੁਲਿਸ ਨੇ ਟਕਸਾਲ ਦੀਆਂ 2 ਬੱਸਾਂ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਸਨ, ਕਥਾ ਦੀਆਂ ਪੋਥੀਆਂ ਸਨ, ਜੀ ਉਹਨਾਂ ਨੂੰ ਅਗਰ ਭੇਟ ਕੀਤਾ ਸੀ ਤੇ ਬੰਬਈ ਦੀਆਂ ਸਿੱਖ ਸੰਗਤਾਂ ਨੇ ਨਵੀਆਂ ਨਖੋਰ 2 ਬੱਸਾਂ ਲਿਆ ਕੇ ਖੜੀਆਂ ਕਰ ਦਿੱਤੀਆਂ ਸੀ ਕਿ ਇਹ ਸਾਡੇ ਵੱਲੋਂ ਭੇਟ ਹੈ। ਜੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਦੀ ਹਕੂਮਤ, ਸੈਂਟਰ ਦੀਆਂ ਏਜੰਸੀਆਂ ਜਦੋਂ ਸੰਤ ਪਿੰਡਰਾਂ ਵਾਲੇ ਮੁੰਬਈ ਗਏ ਹੋਏ ਸਨ ਇੱਕ ਵਾਰੀ ਪ੍ਰਚਾਰ ਦੇ ਲਈ, ਜੀ ਉੱਥੇ ਉਹਨਾਂ ਦੀ ਯੋਜਨਾ ਸੀ ਕਿ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਹੈ ਉਹ ਮਾਰਿਆ ਜਾਏ। ਲੇਕਿਨ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਇਸ ਤੋਂ ਪਹਿਲਾਂ ਕਿ ਪੁਲਿਸ ਆਪਣਾ ਕੰਮ ਕਰਦੀ, ਉਹ ਇਕੱਲੇ ਹੀ ਜਿਹੜੇ ਨੇ ਉੱਥੋਂ ਨਿਕਲ ਕੇ ਤੇ ਆਪਣੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਪਹੁੰਚ ਗਏ ਸੀ। ਜੀ ਸੋ ਵੀਰ ਸੁਖਵਿੰਦਰ ਸਿੰਘ ਹੋਰਾਂ ਵੱਲੋਂ ਚੜ੍ਹਦੀ ਕਲਾ ਦੇ ਬੋਲ ਜਿਹੜੇ ਉਸ ਧਰਤੀ ਤੋਂ ਆਏ ਨੇ, ਇਹ ਲਿਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਇਹ ਈਮੇਲ ਟੋਰਾਂਟੋ ਕੈਨੇਡਾ ਤੋਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦੇ ਸੁਪੁੱਤਰ ਸਰਦਾਰ ਹਰਬਿੰਦਰ ਸਿੰਘ ਮਾਨੋਚਾਹਲ ਜੀ ਦੀ ਹੈ। ਇਹਨਾਂ ਨੇ ਬਾਬਾ ਮਾਨੋਚਾਹਲ ਲਿਖਤ ਇੱਕ ਛੋਟੀ ਜਿਹੀ ਕਵਿਤਾ ਭੇਜੀ ਹੈ ਜਿਹੜੀ ਕਿ ਉਹ ਚਾਹੁੰਦੇ ਹਨ ਕਿ ਸੱਚੋ ਸੱਚ ਦੇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਏ। ਹਾਂਜੀ ਡਾਕਟਰ ਸਾਹਿਬ ਦੱਸੋ ਕਵਿਤਾ ਕੌਣ ਜੀ ਹੈ? ਪਹਿਲਾਂ ਤਾਂ ਵੀਰ ਹਰਬਿੰਦਰ ਸਿੰਘ ਮਾਨੋਚਾਹਲ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਾਨੂੰ ਈਮੇਲ ਲਿਖੀ ਸੀ, ਉਸ ਦੇ ਜਵਾਬ ਦੇ ਵਿੱਚ ਅਸੀਂ ਬਾਬਾ ਮਾਨੋਚਾਹਲ ਦੀ ਜਿਹੜੀ ਕਿੰਨੀ ਵੱਡੀ ਦੇਣ ਹੈ ਉਸ ਦਾ ਜ਼ਿਕਰ ਕਰਦੇ ਹਾਂ ਜੀ। ਇਹ ਕਿਹਾ ਵੀ ਸੀ ਕਿ ਉਹ ਬੜੇ ਇੱਕ ਕ੍ਰੀਏਟਿਵ ਪੋਇਟ ਸੀ। ਉਹਨਾਂ ਦੀਆਂ ਨਜ਼ਮਾਂ ਦੀ ਡਾਇਰੀ ਵੀ ਜਿਵੇਂ ਉਸ ਵੇਲੇ ਮੀਡੀਆ ਦੇ ਵਿੱਚ ਆਇਆ ਸੀ ਕਿ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਹੈ ਜੀ ਤੇ ਪੁਲਿਸ ਦੇ ਹੱਥ ਲੱਗੀ, ਪਰ ਬਾਅਦ ਚ ਉਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਲੱਗਿਆ ਵੀ ਕੀ ਸੀ। ਜੀ ਸੋ ਉਹਨਾਂ ਨੇ ਵੀਰ ਹਰਬਿੰਦਰ ਸਿੰਘ ਹੋਰਾਂ ਨੇ ਹੱਥ ਲਿਖਤ ਓਰੀਜਨਲ ਬਾਬਾ ਮਾਨੋਚਾਹਲ ਦੇ ਵਿੱਚ ਸਾਨੂੰ ਈਮੇਲ ਭੇਜੀ ਹੈ ਜੀ ਤੇ ਨਾਲ ਉਹਨਾਂ ਨੇ ਉਸ ਨੂੰ ਬੜੇ ਖੂਬਸੂਰਤ ਟਾਈਪ ਦੇ ਵਿੱਚ ਵੀ ਭੇਜਿਆ। ਜੀ ਸੋ ਛੋਟੀ ਉਸ ਨਜ਼ਮ ਦਾ ਜਿਹੜਾ ਸਿਰਲੇਖ ਹੈ ਉਹ ਬਾਬਾ ਜੀ ਨੇ ਰੱਖਿਆ, ਹਾਲ ਪਾ ਰਿਹਾ। ਜੀ ਹਾਲ ਪਾ ਰਿਹਾ ਮੇਰੀ ਹਾਲ ਪਾ ਰਿਹਾ, ਸਿੱਖ ਕੌਮ ਨੂੰ ਰਵਾਇਤੀ ਲੀਡਰਾਂ ਨੇ ਮਾਰਿਆ, ਸਟੇਜਾਂ ਦਿਆਂ ਗਾਜ਼ੀਆਂ ਮੈਦਾਨ ਦਿਆਂ ਪਾਜ਼ੀਆਂ, ਕੌਣ ਕਹਿੰਦਾ ਕਦੀ ਹੈ ਮੈਦਾਨ ਮਾਰਿਆ। ਹੁਣ ਇਸਲਾਮ ਦੇ ਵਿੱਚ ਗਾਜ਼ੀ ਉਹ ਹੁੰਦਾ ਹੈ ਜਿਹੜਾ ਜੰਗ ਦੇ ਮੈਦਾਨ 'ਚ ਜਿਹਾਦ ਦੇ ਲਈ ਉਤਰਦਾ ਹੈ ਤੇ ਸ਼ਹੀਦ ਹੋਣ ਲਈ ਤਿਆਰ ਹੁੰਦਾ ਹੈ। ਜੀ ਸੋ ਬਾਬਾ ਜੀ ਕਹਿੰਦੇ ਨੇ ਕਿ ਇਹ ਜਿਹੜੇ ਗਾਜ਼ੀ ਨੇ ਜੰਗ ਦੇ ਮੈਦਾਨ ਦੇ ਗਾਜ਼ੀ ਨਹੀਂ ਨੇ, ਇਹ ਸਟੇਜ ਦੇ ਗਾਜ਼ੀ ਨੇ। ਸਟੇਜਾਂ ਤੇ ਬਹਿ ਕੇ ਬੜੀਆਂ ਲੱਛੇਦਾਰ ਤਕਰੀਰਾਂ ਕਰਨਗੇ ਜੀ ਔਰ ਮੈਦਾਨ ਦੇ ਵਿੱਚ ਇਹ ਪਾਜ਼ੀ ਨੇ। ਪਾਜ਼ੀ ਫਾਰਸੀ ਦਾ ਸ਼ਬਦ ਹੈ, ਇਹਦਾ ਮਤਲਬ ਸ਼ੈਤਾਨ। ਜੀ ਸੋ ਮੈਂ ਇਹ ਫਿਰ ਦੁਹਰਾਵਾਂਗਾ, ਹਾਲ ਪਾ ਰਿਹਾ ਮੇਰੀ ਹਾਲ ਪਾ ਰਿਹਾ, ਸਿੱਖ ਕੌਮ ਨੂੰ ਰਵਾਇਤੀ ਲੀਡਰਾਂ ਨੇ ਮਾਰਿਆ, ਸਟੇਜਾਂ ਦਿਆਂ ਗਾਜ਼ੀਆਂ ਮੈਦਾਨ ਦਿਆਂ ਪਾਜ਼ੀਆਂ, ਕੌਣ ਕਹਿੰਦਾ ਕਦੀ ਹੈ ਮੈਦਾਨ ਮਾਰਿਆ। ਚਿੱਤ ਵਿੱਚ ਹੋਰ ਹੈ ਤੇ ਮੁਖ ਵਿੱਚ ਹੋਰ ਕੁਝ, ਲਾਰੇ ਲੱਪੇ ਲਾ ਕੇ ਸਦਾ ਬੁੱਤਾ ਸਾਰਿਆ, ਆਜ਼ਾਦੀ ਦੀ ਸ਼ਮਾ ਉੱਤੇ ਸੜਦੇ ਪਤੰਗੇ ਰੋਜ਼। ਆਜ਼ਾਦੀ ਦੀ ਸ਼ਮਾ ਉੱਤੇ ਸੜਦੇ ਪਤੰਗੇ ਰੋਜ਼, ਕਿਉਂ ਨਹੀਂ ਕਿਸੇ ਆਗੂ ਇੱਥੇ ਸੀਸ ਵਾਰਿਆ। ਥਾਣਿਆਂ 'ਚ ਰੁਲੇ ਪੱਥ ਨਿਤ ਬਹੁ ਬੇਟੀਆਂ ਦੀ, ਥਾਣਿਆਂ 'ਚ ਰੁਲੇ ਪੱਥ ਨਿਤ ਬਹੁ ਬੇਟੀਆਂ ਦੀ, 10-12 ਸਿੰਘਾਂ ਨੂੰ ਹੈ ਜਾਂਦਾ ਸਸਕਾਰਿਆ। ਦਲਾਂ ਵਾਲੀ ਦਲ ਚਾਰੇ ਪਾਸੇ ਨਜ਼ਰ ਆਵੇ, ਦਲਾਂ ਵਾਲੀ ਦਲ ਚਾਰੇ ਪਾਸੇ ਨਜ਼ਰ ਆਵੇ, ਹੱਕ ਵਿੱਚ ਹਾ ਦਾ ਨਾਰਾ ਕਿਸੇ ਵੀ ਨਾ ਮਾਰਿਆ। ਮਗਰਮੱਛ ਵਾਂਗੂ ਉਂਝ ਹੰਝੂ ਨਿਤ ਕੇਰਦੇ ਨੇ, ਮਗਰਮੱਛ ਵਾਂਗੂ ਉਂਝ ਹੰਝੂ ਨਿਤ ਕੇਰਦੇ ਨੇ। ਪੰਥ ਦਾ ਹੈ ਦਰਦ ਬੜਾ ਆਪ ਦੇ ਪਿਆਰਿਆ,
ਖਾੜਕੂ ਮਲਾਹਾਂ ਬਿਨ ਲੱਗਣੀ ਨਾ ਬੇੜੀ ਬੰਨੇ। ਜਿਹੜੀ ਇਹਨਾਂ ਦੀ ਕਨਕਲੂਜਨ ਹੈ ਉਹ ਇੱਕ ਵਿਜ਼ਡਮ ਹੈ, ਸਿਆਣਪ ਹੈ ਵਰਲਡ ਲੈਵਲ ਦੀ, ਕਿ ਵੀ ਇਨ ਦਾ ਐਂਡ ਜਦੋਂ ਅਸੀਂ ਕੋਈ ਅੱਜ ਸ਼ਾਂਤਮਈ ਦੀ ਗੱਲ ਕਰਦਾ ਹੈ, ਕੋਈ ਕਿਸੇ ਹੋਰ ਪਾਸੇ ਲੱਗਾ ਹੋਇਆ ਹੈ, ਪਰ ਇਹ ਅੱਜ ਵੀ ਫੈਕਟ ਹੈ, ਉਦੋਂ ਵੀ ਫੈਕਟ ਸੀ, ਕੱਲ ਨੂੰ ਵੀ ਇਹ ਫੈਕਟ ਹੋਏਗਾ। ਕਿ ਭਾਈ ਸਾਹਿਬ ਨੇ ਕਨਕਲੂਡ ਕੀਤਾ ਹੈ, ਖਾੜਕੂ ਮਲਾਹਾਂ ਬਿਨ ਲੱਗਣੀ ਨਾ ਬੇੜੀ ਬੰਨੇ, ਦਾਨਸ਼ਵਰਾਂ ਨੇ ਇਹੋ ਤਤ ਹੈ ਵਿਚਾਰਿਆ, ਗੱਲ ਮਿਲੋ ਆਵੋ ਇਕੱਠੇ, ਤਖਤ ਅਕਾਲ ਹੋਈਏ, ਕੌਮ ਦਾ ਭਵਿੱਖ ਜੇ ਚਾਹੁੰਦੇ ਹੋ ਸਵਾਰਿਆ। ਕਿ ਮਰਕਜ਼ ਸਾਡਾ ਅਕਾਲ ਤਖਤ ਸਾਹਿਬ ਹੈ, ਵੀ ਆਪਸੀ ਭੁੱਲੋ ਰੰਜਿਸ਼ਾਂ ਔਰ ਇੱਕ ਦੂਸਰੇ ਪ੍ਰਤੀ ਈਰਖਾ, ਇੱਕ ਦੂਜੇ ਦੇ ਗੜ ਲੱਗੋ, ਅਕਾਲ ਤਖਤ ਤੇ ਆਓ। ਪਰ ਇਸ ਤੋਂ ਪਹਿਲੀ ਜਿਹੜੀ ਗੱਲ ਉਹਨਾਂ ਕਹੀ ਸੀ, ਖਾੜਕੂ ਮਲਾਹਾਂ ਬਿਨ ਲੱਗਣੀ ਨਾ ਬੇੜੀ ਬੰਨੇ, ਦਾਨਸ਼ਵਰਾਂ ਨੇ ਇਹੋ ਤਤ ਹੈ ਵਿਚਾਰਿਆ। ਕਿ ਅਲਟੀਮੇਟਲੀ, ਔਰ ਇਹੀ 10ਵੇਂ ਪਾਤਸ਼ਾਹ ਨੇ ਜਿਹੜਾ ਉਹ ਔਰੰਗਜ਼ੇਬ ਨੂੰ ਕਿਹਾ ਸੀ ਕਿ ਵੀ ਜਦੋਂ ਹੋਰ ਸਾਰੇ ਹਥਿਆਰ ਨਾਕਾਮਯਾਬ ਹੋਣ ਜਸਟਿਸ ਲੈਣ ਦੇ ਲਈ, ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਫੜਨਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਤੇ ਸਾਡੇ ਕੇਸ 'ਚ ਵੀ ਉਸ ਲੈਵਲ ਤੱਕ ਅਸੀਂ ਪਹੁੰਚ ਗਏ ਕਿ ਅਲਟੀਮੇਟਲੀ ਖਾੜਕੂ ਮਲਾਹਾਂ ਬਿਨ ਲੱਗਣੀ ਨਾ ਬੇੜੀ ਬੰਨੇ। ਸੋ ਅਸੀਂ ਵੀਰ ਹਰਵਿੰਦਰ ਸਿੰਘ ਜੀ ਦੇ ਧੰਨਵਾਦੀ ਹਾਂ ਜੀ, ਔਰ ਅਸੀਂ ਆਸ ਕਰਾਂਗੇ ਕਿ ਅੱਗੋਂ ਵੀ ਉਹਨਾਂ ਦੀਆਂ ਹੋਰ ਰਚਨਾਵਾਂ ਸਾਨੂੰ ਪੀਰੀਓਡਿਕਲੀ ਸਮੇਂ-ਸਮੇਂ ਭੇਜਦੇ ਰਹਿਣ, ਔਰ ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਔਰ ਇਹਦੇ ਨਾਲ ਮੈਂ ਸਗੋਂ ਹੋਰ ਵੀ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਕੋਈ ਕ੍ਰੀਏਟਿਵ ਰਾਈਟਰ ਨੇ, ਕੋਈ ਮਿੰਨੀ ਕਹਾਣੀ ਲਿਖਦਾ ਹੈ, ਕੋਈ ਜਿਹਦਾ ਮੁੱਖ ਵਿਸ਼ਾ ਉਹੀ ਹੋਏ ਸੱਚੋ ਸੱਚ ਦੇ ਨਾਲ ਪੰਥਕ ਚੜ੍ਹਦੀ ਕਲਾ, ਕੋਈ ਉਹਨਾਂ ਦੀ ਪੋਇਟਰੀ ਹੋਏ, ਤੇ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਦਰਸ਼ਕਾਂ ਦੇ ਨਾਲ। ਜੀ ਡਾਕਟਰ ਸਾਹਿਬ, ਹੁਣ ਵੀ ਲੱਗ ਗਿਆ ਇੱਕ ਛੋਟੇ ਬ੍ਰੇਕ ਦਾ। ਵੀਰ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।